ਪੰਜਾਬ ਦਾ ਤੇ ਜਦੋਂ ਪੰਜਾਬ ਦੀ ਗੱਲ ਕਰਾਂਗੇ ਤਾਂ ਜ਼ਿਕਰ ਦਿੱਲੀ ਦਾ ਵੀ ਹੋ ਜਾਣਾ, ਦਿੱਲੀ ਦੀ ਰਾਜਨੀਤੀ ਦਾ ਵੀ ਹੋ ਜਾਣਾ। ਹਵਾਈ ਝੂਟੇ ਲਏ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਕੇਜਰੀਵਾਲ ਨੇ, ਆਪ ਸੁਪਰੀਮੋ ਨੇ, ਪਰ ਪੰਜਾਬ ਨੂੰ 50 ਕਰੋੜ ਦੇ ਵਿੱਚ ਕਿਵੇਂ ਪੈ ਗਏ ਜੀ? ਪ੍ਰਵੀਨ ਜੀ, ਜਿਸ ਦਿਨ ਦੀ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ, ਜੀ। ਉਸ ਦਿਨ ਤੋਂ ਉਸੇ ਤਰ੍ਹਾਂ ਜਿਵੇਂ ਉਡਣ ਖਟੋਲਾ ਕਿਸੇ ਸਮੇਂ ਕੈਪਟਨ ਲਈ ਉੱਡਦਾ ਸੀ ਜਾਂ ਬਾਦਲਾਂ ਲਈ ਵੀ ਉੱਡਦਾ ਰਿਹਾ, ਉਸੇ ਤਰ੍ਹਾਂ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਲਈ ਵੀ ਉੱਡਦਾ। ਜੀ। ਚਾਹੇ ਉਹਨਾਂ ਨੇ ਅੰਮ੍ਰਿਤਸਰ ਜਾਣਾ ਹੋਵੇ, ਚਾਹੇ ਪਟਿਆਲੇ ਸਮਾਗਮ ਤੇ ਜਾਣਾ ਹੋਵੇ, ਚਾਹੇ 1 ਨਵੰਬਰ ਵਾਲੀ ਖੁੱਲੀ ਚਰਚਾ ਰੱਖੀ ਹੈ ਜੀ ਉਹਦੇ ਲਈ ਲੁਧਿਆਣੇ ਜਾਣਾ ਹੋਵੇ, ਜਾਂ ਆਪਣੇ ਜਿਸ ਕਾਲਜ ਪੜ੍ਹਿਆ ਉਸ ਕਾਲਜ ਦੇ ਸਾਲਾਨਾ ਸਮਾਗਮ ਜਾਣਾ ਹੋਵੇ, ਕਾਲਜ ਦੇ ਗਰਾਊਂਡ 'ਚ ਵੀ ਹੈਲੀਕਾਪਟਰ ਉੱਡਦਾ। ਮਤਲਬ ਚੰਡੀਗੜ੍ਹ ਤੋਂ ਪੰਜਾਬ ਜਾਣ ਲਈ ਵੀ ਉਹਨੂੰ ਹੈਲੀਕਾਪਟਰ ਚਾਹੀਦਾ, ਉਹ ਤੋਂ ਥੱਲੇ ਨਹੀਂ ਮਨਜ਼ੂਰ। ਠੀਕ ਹੈ। ਪਰ ਪੰਜਾਬ ਦੇ ਮੁੱਖ ਮੰਤਰੀ ਨੇ, ਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਤੇ ਉਹਨਾਂ ਨੂੰ ਇਹ ਅਧਿਕਾਰ ਹੈ, ਇਸ ਲਈ ਕੋਈ ਮਸਲਾ ਨਹੀਂ ਹੈ। ਠੀਕ ਹੈ, ਮੁੱਖ ਮੰਤਰੀ ਸਾਹਿਬ ਨੂੰ ਕੰਮ ਬਹੁਤ ਹੁੰਦੇ ਨੇ, ਆਉਣਾ ਜਾਣਾ ਜਲਦੀ ਹੁੰਦਾ, ਇਸ ਲਈ ਉਹਦੀ ਵਰਤੋਂ ਹੁੰਦੀ ਹੈ। ਪਰ ਪੰਜਾਬ ਦੇ ਖਜ਼ਾਨੇ ਤੋਂ ਦਿੱਲੀ ਦਾ ਮੁੱਖ ਮੰਤਰੀ ਝੂਟੇ ਲਵੇ ਤੇ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਇਸ ਲਈ ਨਾਲ ਬਿਠਾਈ ਰੱਖੇ ਕਿ ਭਾਈ ਜੇ ਤੂੰ ਬੈਠਾ ਹੋਏਗਾ ਤਾਂ ਹੀ ਜਹਾਜ਼ ਉੱਪਰ ਨੂੰ ਉੱਡਦਾ ਨਹੀਂ ਇਹ, ਫਿਰ ਉਹਦੇ ਲਈ ਜਵਾਬਦੇਹੀ ਤਾਂ ਤੈਅ ਹੋਊਗੀ ਨਾ, ਉਹਦੇ ਲਈ ਤਾਂ ਸਵਾਲ ਹੋਣਗੇ। ਪਿਛਲੇ ਦਿਨੀ ਜਦੋਂ ਸਰਕਾਰ ਹੋਂਦ 'ਚ ਆਈ, ਉਹਦੇ ਹੋਂਦ 'ਚ ਆਉਣ ਤੋਂ ਬਾਅਦ ਮਾਨਕ ਗੋਇਲ ਹੋਰਾਂ ਨੇ ਇੱਕ ਮਤਲਬ RTI ਪਾਈ ਸੀ। ਉਸ RTI 'ਚ ਉਹਨਾਂ ਨੂੰ ਪੁੱਛ ਬੈਠੇ ਉਹ ਕਿ ਜੀ ਪੰਜਾਬ ਸਰਕਾਰ ਦਾ ਕਿਰਾਏ ਦਾ ਜਹਾਜ਼ ਜਾਂ ਸਰਕਾਰ ਦਾ ਆਪਣਾ ਹੈਲੀਕਾਪਟਰ ਇਹ ਕਦੋਂ ਉੜਿਆ ਜੀ, ਕਿਹਨੂੰ ਲੈ ਕੇ ਉੜਿਆ ਜੀ, ਕਿੱਥੇ ਲਈ ਉੜਿਆ ਜੀ, ਕਿੰਨਾ ਖਰਚਾ ਕਰਕੇ ਮੁੜਿਆ ਜੀ। ਠੀਕ ਹੈ। ਤੇ ਜਵਾਬ ਦੇ ਵਿੱਚ ਉਹਨਾਂ ਕੋਲ ਲਿਖਤੀ ਜਵਾਬ ਆਇਆ ਕਿ ਜੀ ਇਹ ਸੁਰੱਖਿਆ ਦਾ ਮਾਮਲਾ ਹੈ, ਜਾਣਕਾਰੀ ਦੇ ਨਹੀਂ ਸਕਦੇ। ਉਹ ਕਹਿੰਦੇ ਜੀ ਮੈਂ ਇਹ ਤਾਂ ਪੁੱਛਿਆ ਹੀ ਨਹੀਂਗਾ ਕਿ ਤੁਹਾਡਾ ਜਹਾਜ਼ ਕਦੋਂ ਉਡੂਗਾ, ਕਿਹਨੂੰ ਲੈ ਕੇ ਉਡੂਗਾ, ਕਿੱਥੇ ਲਈ ਉਡੂਗਾ। ਮੈਂ ਤਾਂ ਇਹ ਪੁੱਛਿਆ ਜੀ ਕਿ ਕਦੋਂ ਉੜਿਆ ਸੀ, ਖਰਚਾ ਹੋਇਆ, ਕਿਹਨੂੰ ਲੈ ਕੇ ਉਡਿਆ ਸੀ। ਕਹਿੰਦੇ ਉਹਦੇ ਨਾਲ ਸੁਰੱਖਿਆ ਦਾ ਮਾਮਲਾ ਕਿੱਥੋਂ ਆ ਗਿਆ ਜੀ। ਪਰ ਜਿਸ ਦਿਨ ਇਹ RTI ਆਈ ਉਸ ਦਿਨ ਤੱਕ ਮਤਲਬ ਸਰਕਾਰ ਨੇ ਲਗਭਗ ਤੈਅ ਕਰ ਲਿਆ ਸੀ ਅਫਸਰਾਂ ਨੇ ਕਿ ਜਾਣਕਾਰੀ ਨਹੀਂ ਦੇਣੀ। ਠੀਕ ਆ। ਪਰ ਉਹ ਤੋਂ ਪਹਿਲਾਂ 2 ਜਾਣਕਾਰੀਆਂ ਨਸਰ ਹੋ ਚੁੱਕੀਆਂ ਸੀ, ਉਹ ਮਾਨ ਗੋਇਲ ਦੇ ਹਵਾਲੇ ਨਾਲ ਵੀ ਤੇ ਹੋਰ ਤੱਥਾਂ ਦੇ ਹਵਾਲੇ ਨਾਲ ਵੀ। ਉਹ ਜਾਣਕਾਰੀ ਇਹ ਸੀ ਕਿ 1 ਅਪ੍ਰੈਲ 2022 ਤੋਂ 3 ਅਪ੍ਰੈਲ 2022 ਤੱਕ, 1 ਅਪ੍ਰੈਲ ਤੋਂ 3 ਅਪ੍ਰੈਲ ਮਤਲਬ 2 ਦਿਨ ਬਣਦੇ ਨੇ ਸਹੀ ਰੂਪ 'ਚ ਤਾਂ 3 ਦਿਨ, ਕਿ 1 ਤਰੀਕ 2 ਤਰੀਕ 3 ਤਰੀਕ। 1 ਅਪ੍ਰੈਲ 2022 ਤੋਂ 3 ਅਪ੍ਰੈਲ 2022 3 ਦਿਨਾਂ ਦੇ ਲਈ ਗੁਜਰਾਤ 'ਚ ਚੋਣ ਪ੍ਰਚਾਰ ਕਰਨ ਗਿਆ ਪੰਜਾਬ ਦਾ ਹੈਲੀਕਾਪਟਰ ਦਿੱਲੀ ਵਾਲੇ ਕੇਜਰੀਵਾਲ ਦੇ ਸਣੇ, ਤੇ ਉਹ ਸਾਨੂੰ 45 ਲੱਖ ਨੂੰ ਪਿਆ ਸੀ, ਜਿਹਦੀ ਚਰਚਾ ਖੂਬ ਹੁੰਦੀ ਰਹੀ ਆ। ਅੱਛਾ ਜੀ। ਕਿ ਭਾਈ 3 ਦਿਨਾਂ ਦਾ ਮਤਲਬ ਇੱਕ ਦਿਨ 'ਚ 45 ਲੱਖ ਦਾ ਭਾੜਾ, ਕਿਉਂਕਿ 10 ਤੋਂ 12 ਸੀਟਰ ਫਿਰ ਚੌਪਰ ਲੈ ਕੇ ਜਾਂਦੇ ਨੇ ਭਾੜੇ ਤੇ ਉਹਦੇ ਅੰਦਰ ਵੱਖਰੇ ਪਾਇਲਟ, ਵੱਖਰੀ ਟੀਮ, ਸੇਵਾ, ਚਾਹ, ਕੱਪ, ਪਾਣੀ, ਦੁੱਧ ਸਭ। ਸੋ ਇਸ ਲਈ ਉਹ ਪੂਰਾ ਲਾਲਸ਼ਕਰ ਹੁੰਦਾ ਤੇ ਪੂਰਾ ਉਹ ਸ਼ਾਹੀ ਠਾਠ ਹੁੰਦਾ, ਸੋ ਇਸ ਲਈ ਉਹਦਾ ਫਿਰ ਭਾੜਾ ਵੀ ਉਹਨਾਂ ਪੈਂਦਾ। 44,85,967 ਰੁਪਏ 3 ਦਿਨਾਂ ਦਾ ਕਿਰਾਇਆ ਪਿਆ। ਇਹ ਜਾਣਕਾਰੀ ਨਸਰ ਹੋ ਗਈ। ਠੀਕ ਆ। ਇਸੇ ਤਰ੍ਹਾਂ ਦੀ ਜਾਣਕਾਰੀ ਜਿਸ ਦਿਨ ਖਟਕੜ ਕਲਾਂ 'ਚ ਸਹੁੰ ਚੁੱਕੀ ਗਈ ਸੀ, ਉਸ ਦਿਨ ਦੀ ਸਾਹਮਣੇ ਆਈ ਕਿ ਉਸ ਦਿਨ ਇਹ ਭਾੜੇ ਦੇ ਜਹਾਜ਼ ਦਾ ਖਰਚਾ 55 ਲੱਖ ਪਿਆ ਸੀ। ਅੱਛਾ। ਹੁਣ ਚੰਡੀਗੜ੍ਹ ਤੋਂ ਸਹੁੰ ਚੁੱਕਣ ਜਾਣਾ ਖਟਕੜ ਕਲਾਂ ਤੇ ਚੰਡੀਗੜ੍ਹ ਵਾਪਸ ਆਉਣਾ 55 ਲੱਖ ਜ਼ਿਆਦਾ ਲੱਗਦਾ ਕਿ ਜੇ ਗੁਜਰਾਤ 'ਚ 3 ਦਿਨਾਂ ਦਾ 45 ਲੱਖ ਤਾਂ ਇਹ 55 ਲੱਖ ਤਾਂ ਉਦੋਂ ਵੀ ਜ਼ਿਆਦਾ ਆ। ਫਿਰ ਜਾਣਕਾਰੀ ਨਿਕਲ ਕੇ ਆਈ ਕਿ ਨਹੀਂ ਭਾਈ, ਇਹ ਚੰਡੀਗੜ੍ਹ ਤੋਂ ਖਟਕੜ ਕਲਾਂ ਲਈ ਥੋੜਾ ਉੜਿਆ ਸੀ, ਇਹ ਤਾਂ ਦਿੱਲੀ ਤੋਂ ਢੋਆ ਢਵਾਈ ਵਾਲਾ ਕੰਮ ਕਰ ਰਿਹਾ ਸੀ ਉਸ ਦਿਨ। ਕਦੇ ਲੀਡਰਾਂ ਨੂੰ ਲਿਆਇਆ, ਕਦੇ ਛੱਡਿਆ ਆ। ਮਤਲਬ ਜਿਵੇਂ ਲੋਕਲ ਟੈਂਪੂ ਹੁੰਦਾ ਨਾ ਕਿ ਬਹਿ ਜਾਓ 10 ਰੁਪਏ ਸਵਾਰੀ, ਫਿਰ ਲਾ ਦਿਆਂਗੇ, ਅਗਲੀ ਲੈ ਲਾਂਗੇ, ਫਿਰ ਵਾਪਸ ਗੇੜਾ ਲਾ ਲਾਂਗੇ। ਇਹ ਤਾਂ ਗੇੜੇ ਲਾ ਰਿਹਾ ਸੀ ਉਸ ਦਿਨ। ਸੋ ਗੇੜਿਆਂ ਦਾ ਨਤੀਜਾ ਸੀ ਕਿ ਸਾਨੂੰ ਉਹ ਗੇੜਾ 55 ਲੱਖ 'ਚ ਪਿਆ। ਚਾਹੇ ਗੁਜਰਾਤ, ਚਾਹੇ ਮੱਧ ਪ੍ਰਦੇਸ਼, ਚਾਹੇ ਹੁਣ 5 ਸੂਬਿਆਂ ਦੀ ਚੋਣਾਂ ਨਿੱਤ ਦਿਨ। ਕੱਲ ਵੀ ਮੱਧ ਪ੍ਰਦੇਸ਼ ਸੀ, ਅੱਜ ਵੀ ਮੱਧ ਪ੍ਰਦੇਸ਼, ਪਰਸੋਂ ਵੀ ਮੱਧ ਪ੍ਰਦੇਸ਼। ਪੰਜਾਬ 'ਚ ਪ੍ਰਦੂਸ਼ਣ ਹੋਵੇ, ਪਰਾਲੀ ਦਾ ਮਸਲਾ ਹੋਵੇ, ਕੇਂਦਰ ਰੌਲਾ ਪਾਉਂਦਾ ਹੋਵੇ, ਪੰਜਾਬ ਤੇ ਦੋਸ਼ ਮੱਢਦਾ ਹੋਵੇ, ਤੇ ਮੁੱਖ ਮੰਤਰੀ ਸਾਹਿਬ ਕੇਜਰੀਵਾਲ ਨੂੰ ਲੈ ਕੇ ਉੜੇ ਰਹਿੰਦੇ ਨੇ। ਤੇ ਸਾਰਾ ਹੁਣ ਚਾਹੇ ਸਰਕਾਰ ਨੇ ਉਸ ਤੋਂ ਬਾਅਦ ਇਹ RTI ਰਾਹੀਂ ਜਾਣਕਾਰੀ ਦੇਣੀ ਬੰਦ ਕਰਤੀ, ਲੁਕਾਉਣੀ ਸ਼ੁਰੂ ਕਰਤੀ, ਬਹਾਨੇ ਲਾਉਣੇ ਸ਼ੁਰੂ ਕਰਤੇ, ਤਦ ਵੀ ਇਹ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ, RTI ਐਕਸਪਰਟ ਦੇ ਹਵਾਲੇ ਨਾਲ, ਅਧਿਕਾਰੀਆਂ ਦੇ ਹਵਾਲੇ ਨਾਲ ਇਹ ਤੱਥ ਬਾਹਰ ਨਿਕਲਣ ਲੱਗੇ ਕਿ ਭਾਈ ਜਿੱਦਣ ਦੀ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ,
ਠੀਕ ਹੈ। ਉਦਣ ਦਾ ਇਹ ਉਡਣ ਖਟੋਲਾ ਜਿਹੜਾ ਪਹਾੜੇ ਤੇ ਲੈ ਕੇ ਚੋਪਰ ਉਡਾਇਆ ਜਾਂਦਾ 10-12 ਸੀਟਰ ਵਾਲਾ, ਉਹਦਾ ਪੰਜਾਬ ਦੇ ਖਜ਼ਾਨੇ ਤੇ ਬੋਝ 50 ਕਰੋੜ ਤੋਂ 60 ਕਰੋੜ ਤੱਕ ਪੈ ਚੁੱਕਿਆ। ਅੱਛਾ 50 ਕਰੋੜ ਜਿਹੜਾ 55 ਲੱਖ ਚ ਪੈਂਦਾ ਇੱਕ ਦਿਨ ਦਾ, ਜਾਂ 2 ਦਿਨਾਂ ਲਈ ਜਾਣਾ ਆਉਣਾ 45 ਲੱਖ ਚ ਪੈਂਦਾ, ਤਾਂ ਫਿਰ ਹੁਣ ਤੱਕ 50 ਕਰੋੜ ਖਰਚ ਤਾਂ ਹੋਣਾ ਭਾਈ, ਨਿੱਤ ਦਿਨ ਉੜੇ ਰਹਿੰਦੇ ਨੇ। 50 ਤੋਂ 60 ਕਰੋੜ ਦਾ ਅੰਦਾਜ਼ਾ ਲਾ। ਹੋਰ ਇਹਦੇ ਵਿੱਚ ਅਹਿਮ ਗੱਲ, ਹਾਂਜੀ, ਪੰਜਾਬ ਦੀਆਂ ਮੁਲਾਜ਼ਮਾਂ ਦੀਆਂ ਤਨਖਾਹਾਂ ਲੇਟ ਹੋ ਸਕਦੀਆਂ। ਠੀਕ ਹੈ। ਪੰਜਾਬ ਦੇ ਅਧਿਕਾਰੀਆਂ ਦੇ TADA ਲਟਕ ਸਕਦੇ ਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਗ੍ਰਾਂਟ ਦੇਰ ਨਾਲ ਜਾ ਸਕਦੀ ਹੈ। ਹੋਰ ਕੋਈ ਪਹਿਲੂ ਦੇਰੀ ਹੋ ਸਕਦੀ ਹੈ। ਪਰ ਕਹਿੰਦੇ ਜੀ ਆਹ ਦੇਰੀ ਨਹੀਂ ਹੋ ਸਕਦੀ ਕਿ ਜਦੇ ਕੰਪਨੀ ਨੂੰ ਅਦਾਇਗੀ ਹੁੰਦੀ ਹੈ ਤੁਰੰਤ। ਅੱਛਾ, ਉਹਦੀ ਦੇਰੀ ਕਦੇ ਨਹੀਂ, ਕਿਉਂਕਿ ਅਗਲੇ ਕਹਿੰਦੇ ਕਿ ਐ ਨਾ ਹੋਵੇ ਕਿਸੇ ਨੂੰ ਦੇਣੋਂ ਨਾ ਕਰ ਦੇਣ ਕਿ ਅਸੀਂ ਥੋੜਾ ਕਿਰਾਇਆ ਨਹੀਂ ਆਇਆ, ਸੋ ਤੋਂ ਬਿਨਾਂ ਤਾਂ ਜਾ ਨਹੀਂ ਹੋਣਾ, ਇਸ ਲਈ ਉਹਦਾ ਕਿਰਾਇਆ ਸਮੇਂ ਸਿਰ ਜੀ। ਔਰ ਪ੍ਰਵੀਨ ਜੀ ਇਹ ਉਹ ਲੋਕ ਨੇ ਜਿਹੜੇ ਕਹਿੰਦੇ ਸੀ ਆਮ ਵਿਚਰਾਂਗੇ, ਬੋਝ ਨਹੀਂ ਵਧਾਵਾਂਗੇ, ਤੇ ਜਿਹੜੇ ਇਹ ਵੀ ਦਮ ਭਰਦੇ ਰਹੇ ਨੇ ਕਿ ਜੀ ਅਸੀਂ ਪੰਜਾਬ ਦਾ ਕਰਜ਼ਾ ਵੀ ਲਾ ਰਹੇ ਹਾਂ, ਅਸੀਂ ਮੂਲ ਵੀ ਲਾ ਰਹੇ ਹਾਂ, ਅਸੀਂ ਵਿਆਜ ਵੀ ਲਾ ਰਹੇ ਹਾਂ। ਤੇ ਫਿਰ ਆਹ ਅੰਕੜੇ ਕਿੱਥੋਂ ਆ ਗਏ ਭਾਈ ਕਿ 1 ਅਕਤੂਬਰ ਮਤਲਬ 31 ਅਕਤੂਬਰ ਨੂੰ ਤੁਸੀਂ ਲਿਆ ਕਰਜ਼ਾ 1200 ਕਰੋੜ ਦਾ, ਤੇ 7 ਨਵੰਬਰ ਨੂੰ 750 ਕਰੋੜ ਹੋਰ ਚੱਕ ਲਿਆ। ਇੱਕ ਹਫ਼ਤੇ 'ਚ 2000 ਕਰੋੜ ਦਾ ਕਰਜ਼ਾ। ਆਪਾਂ ਲਗਾਤਾਰ ਇਸ ਪ੍ਰੋਗਰਾਮ 'ਚ ਗੱਲ ਕਰ ਰਹੇ ਹਾਂ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦਾ ਲੱਕ ਤੋੜ ਕੇ ਰੱਖਤਾ ਕਰਜ਼ੇ ਦੇ ਮਾਮਲੇ 'ਚ ਜੀ, ਤੇ ਪਰ ਇਹਨਾਂ ਨੇ ਉਹਦੇ ਨਾਲੋਂ ਵੀ ਵੱਡਾ ਰਿਕਾਰਡ ਬਣਾਤਾ। ਹੁਣ 3000 ਕਰੋੜ ਤੋਂ ਵੱਧ ਹਰ ਮਹੀਨੇ ਕਰਜ਼ਾ ਲਿਆ ਜਾਂਦਾ ਹੈ। 3500 ਕਰੋੜ ਤੱਕ ਪਹੁੰਚ ਜਾਂਦਾ, ਜਿਹਦੀ ਉਦਾਹਰਨ ਨਾਲ ਸਾਹਮਣੇ ਤਾਜ਼ੀ ਪਈ ਹੈ ਕਿ ਤੁਸੀਂ ਇੱਕ ਹਫ਼ਤੇ 'ਚ 2000 ਕਰੋੜ ਦਾ ਕਰਜ਼ਾ, ਬੇਸ਼ੱਕ RBI ਦੇ ਨਿਯਮਾਂ ਤਹਿਤ ਹੈ ਜੀ, ਸੂਬੇ ਲੈ ਸਕਦੇ ਨੇ ਜੀ, ਲੈ ਸਕਦੇ ਨੇ, ਤਾਂ ਲਈ ਜਾਓ। ਤੇ ਤੁਹਾਡੇ ਝੂਟੇ ਪੰਜਾਬ ਦੇ ਖਜ਼ਾਨੇ ਨੂੰ 50 ਕਰੋੜ ਚ ਪੈ ਰਹੇ ਨੇ, ਜਾਂ ਪੰਜਾਬ ਦੇ ਲੋਕਾਂ ਨੂੰ 50 ਕਰੋੜ ਚ ਪੈ ਰਹੇ ਨੇ? ਖਜ਼ਾਨਾ ਪੰਜਾਬ ਦੇ ਆ ਕਰਜ਼ੇ ਦਾ ਭਾਰ ਲੋਕਾਂ ਸਿਰੇ ਪੈਣਾ। ਹਾਂਜੀ, ਬਿਲਕੁਲ। 31 ਅਕਤੂਬਰ ਨੂੰ 1200 ਕਰੋੜ ਦਾ ਕਰਜ਼ਾ ਚੱਕਿਆ ਇਹਨਾਂ ਨੇ, ਤੇ 7 ਨਵੰਬਰ ਨੂੰ 7 ਦਿਨਾਂ ਦੇ ਵਿੱਚ 750 ਕਰੋੜ ਦਾ ਹੋਰ ਚੱਕ ਲਿਆ। 1950 ਕਰੋੜ ਦਾ ਕਰਜ਼ਾ, ਮਤਲਬ ਲਗਭਗ 2000 ਕਰੋੜ ਦਾ ਕਰਜ਼ਾ ਤੁਸੀਂ ਮਾਤਰ ਇੱਕ ਹਫ਼ਤੇ ਚ ਚੱਕ ਲਿਆ। ਤੇ ਅੱਜ ਦੀ ਤਰੀਕ 'ਚ ਪੰਜਾਬ ਦੇ ਸਿਰ ਤੇ 3.27 ਲੱਖ ਕਰੋੜ ਦਾ ਕਰਜ਼ਾ ਹੋ ਚੁੱਕਿਆ ਤੇ ਵਧਣਾ। ਕੱਲ ਇਹਨਾਂ ਦੇ ਸਾਥੀ ਰਹੇ ਵਕੀਲ ਦੱਸ ਰਹੇ ਸੀ ਕਿ ਦਿੱਲੀ 'ਚ ਤਾਂ ਰਿਕਾਰਡੇ ਤੋੜਤਾ ਇਹਨਾਂ ਨੇ ਪਿਛਲੇ 7-8 ਸਾਲਾਂ 'ਚ ਕਰਜ਼ੇ ਦਾ। ਜੀ। ਸੋ ਇਸ ਲਈ ਇਹ ਇੱਕ ਨਵੇਂ ਪਹਿਲੂ ਉੱਭਰ ਰਹੇ ਨੇ ਕਿ ਪੰਜਾਬ ਦੇ ਖਜ਼ਾਨੇ 'ਚੋਂ ਅਡਾਰੀਆਂ ਭਰੀਆਂ ਜਾਂਦੀਆਂ, ਪੰਜਾਬ ਦਾ ਖਜ਼ਾਨਾ ਲਟਾ ਕੇ ਹਵਾਈ ਝੂਟੇ ਲਏ ਜਾਂਦੇ ਆ, ਜਿਹੜੇ ਪੰਜਾਬ ਨੂੰ 50 ਤੋਂ 60 ਕਰੋੜ 'ਚ ਪੈਂਦੇ ਆ, ਤੇ ਫਿਰ ਉਹਦੇ ਲਈ ਅਦਾਇਗੀ ਕਰਨ ਦੇ ਲਈ ਤੁਰੰਤ ਲੋਨ ਵੀ ਚੱਕੇ ਜਾਂਦੇ ਆ। ਇਹ ਕਿੱਥੇ ਵਰਤਣਾ ਪੈਸਾ, ਕਿਵੇਂ ਵਰਤਣਾ, ਕਿੱਥੇ ਵਰਤਿਆ, ਉਹਦੀ ਕੋਈ ਜਾਣਕਾਰੀ ਨਹੀਂ। ਸੋ ਇਸ ਲਈ ਸਵਾਲ ਨੇ, ਵੱਡੇ ਸਵਾਲ ਨੇ, ਜਿਹਦੇ ਵਿੱਚ ਸਰਕਾਰ ਘਿਰਦੀ ਜਾ ਰਹੀ ਆ। ਪਰ ਅਜੇ ਸਰਕਾਰ ਹੈ, ਇਸ ਲਈ ਕੋਈ ਮਸਲਾ ਨਹੀਂ। ਆਉਂਦੇ ਦਿਨਾਂ 'ਚ ਜਦੋਂ ਦਾਅ ਪਲਟਦੇ ਰਹਿੰਦੇ ਨੇ ਤੇ ਫਿਰ ਸਵਾਲ ਹੁੰਦੇ ਰਹਿਣਗੇ। ਤੁਸੀਂ ਵਿਰੋਧੀਆਂ ਮਗਰ ਲੱਗੇ ਰਹੋ, ਜਿਹੜਾ ਕੋਈ ਨਵਾਂ ਆਊਗਾ ਤੁਹਾਡੇ ਮਗਰ ਲੱਗ ਜੂਗਾ। ਜੀ, ਬਿਲਕੁਲ।